ਬਿਸਮਿਲ੍ਲਾਹਿਰਰਹਿਮਾनिर्रहीम ਤੇ अस्सलाम वालेकुम। 1 फरवरी ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਇਸ ਤੋਂ ਪਹਿਲਾਂ ਕਿ ਖਬਰਾਂ ਤੇ ਚਾਨਣ ਪਾਈਏ, ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਜਿਹੜੀ ਮੈਂ ਦਰਖਾਸਤ ਰੱਖਣੀ ਉਹ ਇਹ ਹੈ ਕਿ ਮੈਂ ਇਸ ਵੇਲੇ ਇਟਲੀ ਦੇ ਸ਼ਹਿਰ ਬਰੇਸ਼ੀਆ 'ਚ ਔਰ ਇਸ ਸ਼ਹਿਰ ਦੇ ਵਿੱਚ ਕੱਲ੍ਹ ਇਤਵਾਰ ਦੇ ਦਿਹਾੜੇ ਦੁਪਹਿਰੇ 12:30 ਵਜੇ, ਜੀ ਹਾਂ 2 ਫਰਵਰੀ ਇਤਵਾਰ ਦਾ ਦਿਨ ਦੁਪਹਿਰ ਦੇ 12:30 ਵਜੇ ਬਰੇਸ਼ੀਆ ਇਟਲੀ ਦੇ ਵਿੱਚ ਇੱਕ ਬਹੁਤ ਵੱਡਾ ਇਤਜਾਜ ਹੋ ਰਿਹਾ, ਰੈਲੀ ਹੋ ਰਹੀ ਹੈ। ਜ਼ਾਹਿਰ ਹੈ ਇਮਰਾਨ ਖਾਨ ਦੀ ਫਰੀडम ਵਾਸਤੇ ਔਰ ਇਮਰਾਨ ਖਾਨ ਨੂੰ ਫਰੀ ਕਰਾਉਣ ਵਾਸਤੇ, ਆਜ਼ਾਦ ਕਰਵਾਉਣ ਵਾਸਤੇ, ਔਰ ਪਾਕਿਸਤਾਨ ਦੇ ਵਿੱਚ ਜਿਹੜਾ ਇਸ ਵੇਲੇ ਫਸਾਦ ਬਰਪਾ ਕੀਤਾ ਹੋਇਆ, ਜਿਹੜਾ ਆਵਾਮ ਦਾ ਹੱਕ ਲੁੱਟਿਆ ਹੋਇਆ, ਜਿਹੜਾ ਬੇਗੁਨਾਹਾਂ ਨੂੰ ਜੇਲ੍ਹਾਂ 'ਚ ਸੁੱਟਿਆ ਹੋਇਆ, ਉਹ ਸਭ ਕੁਛ ਦੇ ਖਿਲਾਫ ਇਤਜਾਜ ਹੋ ਰਿਹਾ। ਮੈਂ ਵੀ ਇਹਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਲ ਦਾ ਵੇ ਅਮਰੀਕਾ ਤੋਂ ਆਇਆ। ਤੁਸੀਂ ਅਗਰ ਬਰੇਸ਼ੀਆ ਦੇ ਆਲੇ ਦੁਆਲੇ ਹੋ ਜਾਂ ਇੱਥੇ ਅੱਪੜ ਸਕਦੇ ਹੋ ਤੇ ਇਤਵਾਰ ਵਾਲੇ ਦਿਨ 2 ਫਰਵਰੀ ਨੂੰ 12:30 ਵਜੇ ਦੁਪਹਿਰ ਇੱਥੇ ਜ਼ਰੂਰ ਅੱਪੜੋ। ਤੁਹਾਡੇ ਨਾਲ ਮੇਰੀ ਮੁਲਾਕਾਤ ਵੀ ਹੋਏਗੀ ਤੇ ਉੱਥੋਂ ਰਲ ਕੇ ਫਰੀ ਇਮਰਾਨ ਖਾਨ ਦਾ ਨਾਰਾ ਮਾਰਾਂਗੇ। ਹੁਣ ਆਉਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਸਭ ਤੋਂ ਪਹਿਲੀ ਖਬਰ ਇਹ ਹੈ ਕਿ ਅਮਾਰ ਮਸੂਦ ਸਾਹਿਬ ਜਿਹੜੇ ਨੂਨ ਲੀਗ ਦੇ ਬੜੇ ਕਰੀਬੀ ਸਹਾਫੀ ਸਮਝੇ ਜਾਂਦੇ ਨੇ, ਉਹਨਾਂ ਨੇ ਹੁਣ ਉਹੀ ਗੱਲ ਕੀਤੀ ਜਿਹੜੀ ਜਵੇਦ ਲਤੀਫ ਸਾਹਿਬ ਚਰੋਕਣੀ ਕਰਨ ਡਏ ਨੇ। ਕਈਆਂ ਮਹੀਨਿਆਂ ਤੋਂ ਜਵੇਦ ਲਤੀਫ ਸਾਹਿਬ ਇਹੀ ਆਂਦੇ ਨੇ ਕਿ ਕੋਈ ਸ਼ਬਾਜ਼ ਸ਼ਰੀਫ ਸਾਹਿਬ ਨੂੰ ਦੱਸੇ ਵੀ ਨਵਾਜ਼ ਸ਼ਰੀਫ ਸਾਹਿਬ ਗਵਾਚ ਗਏ ਨੇ ਤੇ ਉਹਨਾਂ ਨੂੰ ਕੋਈ ਲੱਭ ਕੇ ਲਿਆਵੇ, ਜਾਂ ਬਾਰ-ਬਾਰ ਆਂਦੇ ਨੇ ਕਿ ਨਵਾਜ਼ ਸ਼ਰੀਫ ਦੇ ਕੂਣ ਤੇ ਮਤਲਬ ਬੋਲਣ ਤੇ ਪਾਬੰਦੀ ਹੈ, ਉਹਨਾਂ ਨੂੰ ਬੋਲਣ ਦਿਓ। ਉਹਨਾਂ ਦੀ ਗੱਲ ਸੁਣੋ, ਉਹ ਰੁੱਠੇ ਫਿਰਦੇ ਨੇ, ਰੁੱਖੇ ਫਿਰਦੇ ਨੇ ਔਰ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ। ਇਹ ਜਵੇਦ ਲਤੀਫ ਸਾਹਿਬ ਤੇ ਕਹਿੰਦੇ ਹੀ ਸਨ, ਲੇਕਿਨ ਹੁਣ ਅਮਾਰ ਮਸੂਦ ਸਾਹਿਬ ਵੀ ਆਂਦੇ ਨੇ ਕਿ ਇਸ ਵਕਤ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਨੇ। ਇਹਦੇ ਖਿਲਾਫ ਅਗਰ ਕੋਈ ਬਿਆਨੀਆਂ ਬਣਾ ਸਕਦਾ ਤਾਂ ਉਹ ਨਵਾਜ਼ ਸ਼ਰੀਫ ਹੈ। ਹਕੂਮਤ ਨੇ ਪੈਸਾ ਬੜਾ ਲਾਇਆ ਲੇਕਿਨ ਬਿਆਨੀਆਂ ਨਹੀਂ ਬਣਿਆ, ਇਹ ਕਹਿਣ ਡਏ ਨੇ ਅਮਾਰ ਮਸੂਦ ਸਾਹਿਬ। ਅੱਛਾ, ਹੁਣ ਸਾਡੀ ਸਮਝ ਤੋਂ ਬਾਹਰ ਹੈ ਕਿ ਇਹ ਆਂਦੇ ਨੇ ਵੀ ਜ਼ਾਹਿਰ ਹੈ ਹਕੂਮਤ ਦੇ ਵਿੱਚ ਇੱਕ ਉਹਨਾਂ ਦੀ ਧੀ ਬੈਠੀ ਹੈ ਤੇ ਇੱਕ ਉਹਨਾਂ ਦਾ ਭਰਾ ਬੈਠਾ ਹੈ। ਅਮਾਰ ਮਸੂਦ ਸਾਹਿਬ ਮੰਜਣੇ ਵੇਚਣ ਡਏ ਨੇ ਕਿ ਹਕੂਮਤ ਨੇ ਬੜਾ ਰੁਪਈਆ ਲਾਇਆ ਪਰ ਹਕੂਮਤ ਕੋਲੋਂ ਬਿਆਨੀਆਂ ਨਹੀਂ ਬਣਿਆ ਤੇ ਇਸ ਲਈ ਨਵਾਜ਼ ਸ਼ਰੀਫ ਸਾਹਿਬ ਨੂੰ ਲਿਆਓ, ਮੁਲਕ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਉਹਦੇ ਖਿਲਾਫ ਉਹ ਹੀ ਬਿਆਨੀਆਂ ਬਣਾ ਸਕਦੇ ਨੇ। ਹੁਣ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕੋਈ ਵਿਆਹ ਕਰਨਾ ਹੈ ਜਿਹੜਾ ਨਵਾਜ਼ ਸ਼ਰੀਫ ਸਾਹਿਬ ਦਾ ਕਰੋਗੇ ਤੇ ਉਹ ਬੱਚੇ ਪੈਦਾ ਕਰਨਗੇ, ਮਤਲਬ ਕਿਸੇ ਹੋਰ ਨੇ ਵਿਆਹ ਕੀਤਾ ਹੋਇਆ ਤੇ ਨਵਾਜ਼ ਸ਼ਰੀਫ ਸਾਹਿਬ ਦੇ ਬੱਚੇ ਨਹੀਂ ਪੈਦਾ ਹੋ ਸਕਦੇ ਉਹਦੇ ਵਿੱਚੋਂ, ਮਤਲਬ ਮਾਜ਼ਰਤ, ਲੇਕਿਨ ਸਮਝ ਤੋਂ ਬਾਹਰ ਹੈ ਵੀ ਨਵਾਜ਼ ਸ਼ਰੀਫ ਸਾਹਿਬ ਦੀ ਧੀ ਦੀ ਹਕੂਮਤ ਹੈ, ਭਰਾ ਦੀ ਹਕੂਮਤ ਹੈ। ਅਗਰ ਨਵਾਜ਼ ਸ਼ਰੀਫ ਸਾਹਿਬ ਦੇ ਕੋਲ ਕੋਈ ਬਿਆਨੀਆਂ ਵਾਲੀ ਸ਼ੈ ਉਹਨਾਂ ਦੇ ਪੱਲੇ ਹੈਗੀ ਹੈ, ਕੋਈ ਧੇਲਾ ਹੈਗਾ ਪੱਲੇ, ਜੇਬ 'ਚ ਕੋਈ ਉਹਨਾਂ ਦੇ ਕੋਈ ਚਵਾਨੀ ਦਵਾਨੀ, ਕੋਈ ਆਨਾ, ਕੋਈ ਸ਼ੈ ਵੀ ਹੈਗੀ ਹੈ ਜਿਹਦੇ ਨਾਲ ਬਿਆਨੀਆਂ ਬਣ ਸਕਦਾ ਹੈ, ਤੇ ਉਹਨਾਂ ਕਦ ਲਈ ਰੋਕਣਾ ਹੈ? ਮੈਨੂੰ ਇਹ ਦੱਸੋ ਵੀ ਕਿ ਸਾਡੀ ਹਕੂਮਤ ਹੈ ਜਿਹਦੇ ਖਿਲਾਫ ਨਵਾਜ਼ ਸ਼ਰੀਫ ਸਾਹਿਬ ਘੁੱਟ ਕੇ ਝਪੀਟ ਵੱਟੀ ਬੈਠੇ ਨੇ ਵੀ ਮੈਂ ਨਹੀਂ ਬਿਆਨੀਆਂ ਦੇਣਾ। ਮੇਰਾ ਮਤਲਬ ਹੈ ਇੱਕ ਪਾਸੇ ਉਹਨਾਂ ਦੀ ਧੀ ਜਿਹੜੀ ਵਿਚਾਰੀ ਮਰਨ ਡਈ ਹੈ ਬਿਆਨੀਆਂ ਬਣਾਉਣ ਵਾਸਤੇ, ਉਹਨੇ ਪੂਰੇ ਪੰਜਾਬ ਦੀ ਕੋਈ ਬੱਚੀ ਛੱਡੀ ਨਹੀਂ ਜਿਹਨੂੰ ਜਾ ਜੱਫੀ ਨਹੀਂ ਪਾਈ, ਉਹਨੇ ਪੂਰੇ ਪੰਜਾਬ ਦਾ ਕੋਈ ਕਾਲਜ ਨਹੀਂ ਛੱਡਿਆ ਜਿੱਥੇ ਵਿਚਾਰੀ ਫਿਰ ਨਹੀਂ ਲਈ, ਕੋਈ ਟਿਕਟੋਕ ਦਾ ਥਾਂ ਨਹੀਂ ਛੱਡਿਆ ਜਿੱਥੇ ਟਿਕਟੋਕ ਬਣਵਾ ਨਹੀਂ ਲਈ। ਤੇ ਉਹ ਜਿਹੜਾ ਛੋਟਾ ਚੇਤਨ ਹੈ ਵਿਚਾਰਾ ਚਾਚਾ ਜਿਹੜਾ, ਉਹਨੇ ਵੱਡੇ ਪਾਵਿਆਂ ਵਾਲੀਆਂ ਉੱਚੀਆਂ ਕੁਰਸੀਆਂ ਕਰਾ ਕੇ ਤੇ ਉਹ ਵਜ਼ੀਰ ਆਜ਼ਮ ਹਾਊਸ 'ਚੋਂ ਹੀ ਬਾਹਰ ਨਹੀਂ ਨਿਕਲਦਾ। ਉਹਨੂੰ ਕਿਸੇ ਨੇ ਦੱਸਿਆ ਵੀ ਤੂੰ ਅੰਦਰ ਹੀ ਰਹਿ। ਔਰ ਉਹ ਫੈਸਲ ਵਾਡਾ ਸਾਹਿਬ ਦੂਜੇ ਇੱਕ ਦਿਨ ਡਰਾ ਦਿੰਦੇ ਨੇ, ਆਂਦੇ ਨੇ ਆਰਮੀ ਚੀਫ ਰੋਨਾਲਡੋ ਹੈ ਤੇ ਗੋਲ ਉਹਨੇ ਕਰਨਾ। ਹੁਣ ਪਤਾ ਨਹੀਂ ਕਿਤੇ ਫੈਸਲ ਵਾਡਾ ਨੇ ਮੈਨੂੰ ਲੱਗਦਾ ਕੰਨ 'ਚ ਕਿਹੜੀ ਗੱਲ ਨੂੰ ਗੋਲ, ਮਤਲਬ ਗੋਲ ਜਿਹੜਾ ਹੈ ਫੁੱਟਬਾਲ ਦਾ ਕਰਨ ਦੀ, ਤੇ ਉਹ ਰੋਨਾਲਡੋ ਦੀ ਗੱਲ ਕਰਨ ਡਏ ਨੇ। ਉਹ ਪਤਾ ਨਹੀਂ ਕਿਹੜੀ ਗੱਲ ਦਾ ਨਾਂ ਉਹਨਾਂ ਨੇ ਗੋਲ ਰੱਖਿਆ ਔਰ ਉਹਨਾਂ ਨੇ ਉਹ ਗੱਲ ਸ਼ਬਾਜ਼ ਸ਼ਰੀਫ ਸਾਹਿਬ ਦੇ ਕੰਨ 'ਚ ਪਾ ਦਿੱਤੀ ਹੈ। ਹੁਣ ਪਤਾ ਨਹੀਂ ਕੁੱਟ ਚੜਾਉਣ ਦਾ ਨਾਂ ਗੋਲ ਨਾ ਕਿਤੇ ਰੱਖਿਆ ਹੋਵੇ ਕਿ ਸ਼ਬਾਜ਼ ਸ਼ਰੀਫ ਸਾਹਿਬ ਡਰਦੇ ਵਜ਼ੀਰ ਆਜ਼ਮ ਹਾਊਸ 'ਚੋਂ ਬਾਹਰ ਹੀ ਨਿਕਲਦੇ, ਜਦੋਂ ਨਿਕਲਦੇ ਨੇ ਬੈਰੂਨੇ ਮੁਲਕ ਹੀ ਜਾਂਦੇ ਨੇ। ਪਾਕਿਸਤਾਨ ਤੁਹਾਨੂੰ ਕਿਤੇ ਜਾਂਦੇ ਉਹ ਨਜ਼ਰ ਨਹੀਂ ਆਉਣਗੇ। ਉਹ ਲੱਗਦਾ ਹੈ ਕਿ ਅਸੀਂ ਉਹ ਵਜ਼ੀਰ ਆਜ਼ਮ ਰੱਖੇ ਨੇ ਦੂਸਰੇ ਮੁਲਕਾਂ ਵਾਸਤੇ, ਆਪਣੇ ਮੁਲਕ ਵਾਸਤੇ ਜਿਹੜਾ ਉਹਨਾਂ ਦਾ ਕੋਈ ਕੰਮ ਨਹੀਂ। ਉਹ ਇੱਥੇ ਉਹ ਚੌਧਰੀ ਕੋ ਡਰਦੇ ਬਾਹਰ ਹੀ ਨਿਕਲਦੇ ਵੀ ਚੌਧਰੀ ਗੁੱਸਾ ਨਾ ਕਰ ਲੈ ਕਿਤੇ। ਹੁਣ ਸਵਾਲ ਇਹ ਹੈ ਵੀ ਜੇ ਨਵਾਜ਼ ਸ਼ਰੀਫ ਸਾਹਿਬ ਦੇ ਕੋਲ ਵਾਕਈ ਬਿਆਨੀਆਂ ਬਣਾਉਣ ਨੂੰ ਉਹਨਾਂ ਦੇ ਪੱਲੇ ਕੁਛ ਹੈਗਾ ਹੈ ਤੇ ਇੱਕ ਪਾਸੇ ਭਰਾ ਦੀ ਹਕੂਮਤ ਹੈ, ਇੱਕ ਪਾਸੇ ਧੀ ਦੀ ਹਕੂਮਤ ਹੈ, ਤੇ ਨਿਕਲੋ ਬਿਆਨੀਆਂ ਬਣਾਓ। ਚੁੱਪ ਕਿਉਂ ਬੈਠੇ ਜੇ? ਮੂੰਹ 'ਚ ਘੁੰਗਣੀਆਂ ਕਿਉਂ ਪਾਈਆਂ ਜੇ? ਇਹ ਸਾਡੀ ਸਮਝ ਤੋਂ ਤੇ ਬਾਹਰ ਹੈ ਵੀ ਇਹ ਕੀ ਕਰਨ ਡਏ ਨੇ। ਬਹਰਹਾਲ ਜਿਹੜੀ ਇਸ ਤੋਂ ਬਾਅਦ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਅਮਰੀਕਾ ਦੇ ਵਿੱਚ ਸਾਊਦੀ ਅਰਬ 600 ਅਰਬ, ਹਾਂਜੀ 600 ਅਰਬ ਦੀ ਜਿਹੜੀ ਹੈ ਉਹ ਉੱਥੇ ਇਨਵੈਸਟਮੈਂਟ ਕਰ ਰਿਹਾ ਔਰ ਹਿੰਦੁਸਤਾਨ ਦੇ ਵਿੱਚ 100 ਅਰਬ ਡਾਲਰ ਦੀ ਇਨਵੈਸਟਮੈਂਟ ਕਰ ਰਿਹਾ। ਅਮਰੀਕਾ 'ਚ 600 ਅਰਬ ਦੀ, ਹਿੰਦੁਸਤਾਨ 'ਚ 100 ਅਰਬ ਡਾਲਰ ਦੀ। ਅੱਛਾ ਛੱਡ ਦਿਓ ਹਿੰਦੁਸਤਾਨ ਨੂੰ, ਵੱਡਾ ਮੁਲਕ ਹੈ ਜੀ ਸਾਡੇ ਤੋਂ। ਅਮਰੀਕਾ 'ਚ 600 ਅਰਬ ਡਾਲਰ ਦੀ ਕਰ ਰਿਹਾ। ਹੁਣ ਅਗਰ ਜ਼ਕਾਤ ਦਾ ਰੇਟ ਵੀ ਕੱਢੀਏ ਨਾ, ਜ਼ਕਾਤ ਜਾਂ ਖਰਾਦ ਦਾ ਰੇਟ ਵੀ ਕੱਢੀਏ ਤੇ 600 ਅਰਬ ਦਾ ਉਹ ਬਣਦਾ ਉਸ ਰੇਟ ਤੇ 15 ਅਰਬ। ਤੇ ਚਲੋ ਸਾਊਦੀ ਅਰਬ ਸਾਡਾ ਇਸਲਾਮੀ ਭਾਈ ਹੈ,
ਉਹਨਾਂ ਦੇ ਕੋਲ ਸ਼ਬਾਜ਼ ਸ਼ਰੀਫ ਸਾਹਿਬ ਨੂੰ ਇਹੀ ਕੰਮ ਮੰਗਣ ਤੇ ਘੱਲ ਦੇਣ। ਉਹਨਾਂ ਨੂੰ ਕਹਿਣ ਯਾਰ ਬਹੁਤਾ ਨਹੀਂ ਤੇ ਤੂੰ ਇਸ ਰੇਟ ਤੇ 15 ਅਰਬ ਡਾਲਰ ਹੀ ਭਾਈ ਮੇਰੇ ਇੱਥੇ ਇਨਵੈਸਟ ਕਰ ਦੇ। ਸਾਨੂੰ ਤੇ ਬਹਰਹਾਲ ਆਰਮੀ ਚੀਫ ਸਾਹਿਬ ਨੇ ਪਿਛਲੇ ਸਾਲ ਵੀ ਤੇ ਉਸ ਤੋਂ ਪਿਛਲੇ ਸਾਲ ਵੀ ਇਹ ਦੱਸਿਆ ਸੀ ਵੀ 100 ਅਰਬ ਡਾਲਰ ਦੀ ਇਨਵੈਸਟਮੈਂਟ ਆਉਣੀ ਹੈ, SIFC ਨੇ ਲੈ ਕੇ ਆਉਣੀ ਹੈ। SIFC ਤੇ ਬਣ ਗਈ ਤੇ ਉਹਨੇ ਵਧੇਰ ਸਾਰੇ ਪੈਸੇ ਵੀ ਖਰਚ ਕਰ ਲਏ, ਪਰ ਇਨਵੈਸਟਮੈਂਟ 1 ਰੁਪਈਏ ਦੀ ਅਜੇ ਤੱਕ ਨਹੀਂ ਆਈ। ਹੁਣ ਇਹ ਜਿਹੜੀ ਇਨਵੈਸਟਮੈਂਟ ਆ ਸਕਦੀ ਹੈ ਜੇ ਉਹਨਾਂ ਦੇ ਕੋਲੋਂ ਜਾ ਕੇ ਮੰਗੋ ਸ਼ੰਗੋ ਤੇ ਹੋ ਸਕਦਾ ਆ ਜਾਏ, ਬਹਰਹਾਲ ਬਾਕੀ ਕੰਮ ਜਿਹੜਾ ਉਹ ਹੁੰਦਾ ਨਜ਼ਰ ਨਹੀਂ ਆਉਂਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਅਮਰੀਕਾ ਤੋਂ ਖਾਤੂਨ ਆਈ ਹੋਈ ਹੈ ਔਰ ਓਨੇਜਾ ਉਹਦਾ ਨਾਂ ਹੈ ਮੇਰਾ ਖਿਆਲ, ਉਹ ਜਿਹੜੀ 19 ਸਾਲ ਦੇ ਮੁੰਡੇ ਨਾਲ ਵਿਆਹ ਕਰਨ ਆਈ ਹੈ। ਹੁਣ ਉਹ ਖਾਤੂਨ ਜਿਹੜੀ ਹੈ ਕਿਉਂਕਿ ਉਹ ਐਫਰੋ ਅਮਰੀਕਨ ਹੈ, ਅਗਰ ਉਹ ਖਾਤੂਨ ਕੋਈ ਕਾਕੇਸ਼ੀਅਨ ਹੁੰਦੀ ਤੇ ਇੱਥੇ ਬੱਲੇ 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 ਉਹਦੇ ਵੱਲ ਦੀਆਂ ਖਬਰਾਂ ਆਉਣੀਆਂ ਸਨ। ਉਹ ਵੀ ਸਿਗਰਟ ਪੀ ਰਹੀ ਹੁੰਦੀ ਤੇ ਲੋਕਾਂ ਨੂੰ ਚੰਗੀ ਬੜੀ ਲੱਗਣੀ ਸੀ ਉਹ ਸਿਗਰਟ ਪੀਂਦੀ। ਹੁਣ ਇਹ ਵਿਚਾਰੀ ਜਿਹੜੀ ਹੈ ਕਿਉਂਕਿ ਐਫਰੋ ਅਮਰੀਕਨ ਹੈ ਤੇ ਉਹਦੇ ਨਾਲ ਜੋ ਧੱਕਾ ਕਰਨ ਡਏ ਨੇ, ਜੋ ਉੱਤੇ ਅਟੈਕ ਕਰਨ ਡਏ ਨੇ, ਕੋਈ ਆਂਦਾ ਹੈ ਪੈਸੇ ਮੰਗਣ ਆਈ ਹੈ, ਕੋਈ ਆਂਦਾ ਹੈ ਧੋਖਾ ਕਰਨ ਆਈ ਹੈ, ਕੋਈ ਆਂਦਾ ਹੈ ਜਨਾਬ ਇਹ ਲੁੱਟਣ ਆਈ ਹੈ। ਜ਼ਾਹਿਰ ਹੈ ਮੁੰਡਾ ਉਹਦੇ ਨਾਲ ਗੱਲ ਕਰਦਾ ਰਿਹਾ, ਉਹਨੇ ਉਹਨੂੰ ਆਖਿਆ ਹੋਏਗਾ ਮੈਂ ਤੇਰੇ ਨਾਲ ਵਿਆਹ ਕਰਨਾ ਹੈ, ਉਹਨੂੰ ਮੁੰਡਾ ਚੰਗਾ ਲੱਗਾ, ਉਹ ਤੋੜ ਇੱਥੇ ਆ ਪੜੀ। ਹੁਣ ਅੱਗੋਂ ਮੁੰਡਾ ਭੱਜ ਗਿਆ। ਖੈਰ ਉਹਨੂੰ ਜਿਹੜੇ ਛੀਪਾ ਉੱਥੇ ਇੱਕ ਆਰਗੇਨਾਈਜੇਸ਼ਨ ਹੈ ਸਮਾਜੀ ਰਹਿਨੁਮਾ ਜਿਹੜੇ ਰਮਜ਼ਾਨ ਛੀਪਾ ਨੇ, ਉਹ ਉਸ ਖਾਤੂਨ ਨੂੰ, ਅਮਰੀਕੀ ਖਾਤੂਨ ਨੂੰ ਥਾਣਾ ਟੀਪੂ ਸੁਲਤਾਨ ਤੋਂ ਲੈ ਆਏ ਨੇ ਤੇ ਉਹਨਾਂ ਨੇ ਉਹਨੂੰ ਆਖਿਆ ਵੀ ਉਹਦੀ ਉੱਥੇ ਤਬੀਅਤ ਖਰਾਬ ਸੀ। ਉਹਨਾਂ ਆਖਿਆ ਮੇਰੀ ਭੈਣ ਹੈ, ਜਿੰਨਾ ਚਿਰ ਮਰਜ਼ੀ ਸਾਡਾ ਜਿਹੜਾ ਰਫਾਈ ਸੈਂਟਰ ਹੈ ਉਹਦੇ 'ਚ ਰਵੇ। ਹੁਣ ਉਹਦੇ ਨਾਲ ਲੋਕਾਂ ਨੇ ਗੱਲਬਾਤ ਕੀਤੀ ਹੈ ਵੀ ਤੂੰ ਵਾਪਸ ਚਲੀ ਜਾ, ਇਹ 19 ਸਾਲਾਂ ਵਾਲਾ ਤੇ ਭੱਜ ਗਿਆ, ਇਹ ਤੈਨੂੰ ਨਹੀਂ ਲੱਭਣਾ ਤੇ ਹੁਣ ਇਹਨੂੰ ਭੁੱਲ ਜਾ ਤੇ ਤੂੰ ਹੁਣ ਜਿਹੜਾ ਨਾ ਉਹ ਵਾਪਸ ਨਿਕਲ ਜਾ ਇੱਥੋਂ। ਉਹਨੇ ਹੁਣ ਲੋਕਾਂ ਨੂੰ ਇਹ ਦੱਸਿਆ ਵੀ ਮੇਰੇ ਕੋਲ ਤੇ ਪੈਸਿਆਂ ਦੀ ਕਮੀ ਹੈ, ਜੋ ਸਾਡੇ ਕੋਲ ਮੀਡੀਆ ਰਿਪੋਰਟ ਕਰ ਰਿਹਾ ਉਹ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਅਸੀਂ। ਮੀਡੀਆ ਦੀ ਰਿਪੋਰਟ ਦੇ ਮੁਤਾਬਕ ਉਹ ਆਂਦੀ ਹੈ ਕਿ ਮੈਂ ਵਾਪਸ ਜਾਣ ਨੂੰ ਤਿਆਰ ਹਾਂ, ਲੇਕਿਨ ਅਗਰ ਮੈਨੂੰ ਵਾਪਸੀ ਦੇ ਟਿਕਟ ਦੇ ਪੈਸੇ ਦਿੱਤੇ ਜਾਣ। ਬਹਰਹਾਲ ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਾਂਗੇ ਅਸੀਂ ਮੁਲਤਾਨ ਤੋਂ, ਜਿਹੜਾ SHO ਨੇ ਇੱਕ ਬਜ਼ੁਰਗ ਦੇ ਨਾਲ ਬਦਤਮੀਜ਼ੀ ਕੀਤੀ ਸੀ, ਉਹਨੂੰ ਥੱਪੜ ਮਾਰੇ ਸਨ, ਮੋਟਰਸਾਈਕਲ ਤੋਂ ਸੁੱਟਿਆ ਸੀ। ਹੁਣ ਉਹ ਗਿਮਿਕਸ ਕੀਤੇ ਗਏ ਨੇ, ਉਹਨੂੰ ਜਿਹੜਾ RPO ਸਾਹਿਬ ਨੇ ਉਹਨਾਂ ਨੇ ਸੱਦ ਕੇ ਉੱਥੇ ਮੁਲਤਾਨ ਦੇ ਵਿੱਚ ਤੇ ਉਹਨੂੰ ਚੈੱਕ ਦਿੱਤਾ ਹੈ, ਕੋਈ ਮੇਰਾ ਖਿਆਲ ਨਾਲ ਚਾਹ ਪਿਆਈ ਹੈ ਤੇ ਦੂਜਾ ਜਿਹੜਾ SHO ਉਹਨੂੰ ਅੰਦਰ ਕਰ ਦਿੱਤਾ। ਹੁਣ ਵੇਖਦੇ ਹਾਂ SHO ਕਿੰਨੇ ਦਿਨ ਅੰਦਰ ਰਹਿੰਦਾ ਹੈ। ਬਸ ਉਹਨੂੰ ਮੋਟਰਸਾਈਕਲ ਤੇ ਫੈਂਟਾ ਲਾਇਆ ਤੇ ਉਸ ਤੋਂ ਬਾਅਦ SHO ਨੂੰ ਤਸਵੀਰ ਖਿਚਾਈ ਹੈ FIR ਉੱਤੇ ਦੇ ਕੇ, ਜਾਂ FIR ਵੀ ਨਹੀਂ ਦਿੱਤੀ ਹੋਣੀ ਮੇਰਾ ਖਿਆਲ। ਤਾਂ ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ ਵੀ ਉਹਨੂੰ ਕਿਸੇ ਕਿਸਮ ਦੀ ਕੋਈ ਸਜ਼ਾ ਨਹੀਂ ਦੇਣੀ ਔਰ ਮਹਿਕਮੇ 'ਚ ਵੀ ਉਹ ਬਹਾਲੀ ਹੋਏਗਾ, ਬਲਕਿ ਹੋ ਸਕਦਾ ਹੈ ਜ਼ੁਲਮ ਵੇਖ ਕੇ ਬਾਜੀ ਉਹਨੂੰ ਆਪਣੇ ਖੁਸੂਸੀ ਸਕਾਡ ਦੇ ਵਿੱਚ ਸ਼ਾਮਿਲ ਵੀ ਕਰੇ ਤੇ ਉਹਨੂੰ ਇੰਸਪੈਕਟਰ ਤੋਂ ਤਰੱਕੀ ਦੇ ਕੇ DSP ਵੀ ਬਣਾ ਦੇ, ਕਿਉਂਕਿ ਮਾੜੇ ਬੰਦੇ ਦੀ ਤਾਂ ਇੱਥੇ ਇੱਜ਼ਤ ਕੋਈ ਨਹੀਂ ਤੇ ਜਿਹੜਾ ਉਹਨੂੰ ਰੋਲੇਗਾ ਉਹਨੂੰ ਜ਼ਿਆਦਾ ਜਿਹੜਾ ਉਹ ਉਹਦੀ ਸਤਾਇਸ਼ ਜ਼ਿਆਦਾ ਹੋਏਗੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਜਿਹੜਾ ਪੀਕਾ ਐਕਟ ਹੈ ਇਹਦੀ ਖਬਰ ਹੈ। ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ। ਉਹਨਾਂ ਕਿਹਾ ਜਿਹੜਾ ਪੀਕਾ ਐਕਟ ਹੈ ਨਾ, ਨੌ ਆਬਾਦਿਆਤੀ ਜਿਹੜਾ ਨਿਜ਼ਾਮ ਸੀ ਔਰ ਆਵਾਮ ਦੁਸ਼ਮਣ ਕਵਾਨੀਨ ਜਿਹੜੇ ਬਣਦੇ ਸਨ। ਇੰਡੀਅਨ ਪ੍ਰੈਸ ਐਕਟ ਬਣਿਆ ਸੀ 1910 'ਚ ਤੇ ਉਸ ਤੋਂ ਬਾਅਦ ਰੋਲਟ ਐਕਟ ਬਣਿਆ ਸੀ 1919 ਦੇ ਵਿੱਚ। ਔਰ ਇਹ ਦੋਨੋਂ ਐਕਟ ਇਸੇ ਲਈ ਸਨ ਕਿ ਹਿੰਦੁਸਤਾਨੀ ਜਿਹੜੇ ਉਸ ਵੇਲੇ ਲਾਰਜਰ ਇੰਡੀਆ ਸੀ, ਜਿਹਦੇ 'ਚ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਸੀ, ਉਹਨਾਂ ਦੀ ਆਵਾਜ਼ ਬੰਦ ਕਰ ਸਕੇ ਬ੍ਰਿਟਿਸ਼ ਸਰਕਾਰ। ਉਹਨਾਂ ਕਿਹਾ ਇਹ ਬਿਲਕੁਲ ਉਸੇ ਤਰ੍ਹਾਂ ਦਾ ਇਹ ਇੰਪੀਰੀਅਲ ਜਿਹੜਾ ਇੱਕ ਕਾਨੂੰਨ ਹੈ, ਉਸੇ ਤਰ੍ਹਾਂ ਦਾ ਮਾਈਂਡਸੈਟ ਹੈ। ਕਾਇਦੇ ਆਜ਼ਮ ਰਹਿਮਤੁल्लाह ਅਲੈਹ ਨੇ ਜਦੋਂ ਕਾਨੂੰਨ ਇਹ ਬਣਿਆ ਸੀ 1919 ਵਾਲਾ, ਤੇ ਉਹਨਾਂ ਨੇ ਜਿਹੜੀ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਸੀ ਉਹਦੇ 'ਚੋਂ ਇhtਜਾਜਨ ਅਸਤੀਫਾ ਦੇ ਦਿੱਤਾ ਸੀ। ਹੁਣ ਤਾਂ ਤੁਹਾਨੂੰ ਪਤਾ ਕਿ ਅਸਤੀਫਾ ਦੇਣ ਵਾਲਾ ਕੰਮ ਹੀ ਕੋਈ ਨਹੀਂ। ਹੁਣ ਪੀਪਲਸ ਪਾਰਟੀ ਇੱਕ ਪਾਸੇ ਆਂਦੀ ਹੈ ਕਿ ਬੜਾ ਭੈੜਾ ਕਾਨੂੰਨ ਹੈ, ਕਾਲਾ ਕਾਨੂੰਨ ਹੈ, ਦੂਜੇ ਪਾਸੇ ਨੂਨ ਲੀਗ ਵੀ ਆਂਦੀ ਹੈ ਵੀ ਬੜਾ ਭੈੜਾ ਕਾਨੂੰਨ ਹੈ। ਮਰੀਮ ਨਵਾਜ਼ ਇਹ ਬਿਆਨ ਦਿੰਦੀ ਹੈ ਕਿ ਜਿਹੜੇ ਕਿਸੇ ਹੋਰ ਦੇ ਮੋਢਿਆਂ 'ਤੇ ਬਹਿ ਕੇ ਆਏ ਹੁੰਦੇ ਨੇ ਉਹ ਕਾਨੂੰਨ ਸਾਜ਼ੀ ਵੀ ਉਹਨਾਂ ਲਈ ਕਰਦੇ ਨੇ ਜਿਨ੍ਹਾਂ ਦੇ ਮੋਢਿਆਂ 'ਤੇ ਬਹਿ ਕੇ ਆਏ ਹੁੰਦੇ ਨੇ, ਉਹ ਕਦੀ ਵੀ ਆਵਾਮ ਲਈ ਕਾਨੂੰਨ ਸਾਜ਼ੀ ਨਹੀਂ ਕਰਦੇ। ਹੁਣ ਮਰੀਮ ਸਾਹਿਬਾ ਨੂੰ ਕੋਈ ਪੁੱਛੇ ਵੀ ਇਹ ਜਿਹੜਾ ਤੁਸੀਂ ਪੀਕਾ ਐਕਟ ਬਣਾਇਆ ਹੈ ਤੇ ਫਿਰ ਜਿਨ੍ਹਾਂ ਦੇ ਮੋਢਿਆਂ 'ਤੇ ਬਹਿ ਕੇ ਆਏ ਹੋ ਉਹਨਾਂ ਵਾਸਤੇ ਹੀ ਬਣਾਇਆ। ਦੂਜੇ ਪਾਸੇ ਮਰੀਮ ਔਰੰਗਜ਼ੇਬ ਵੀ ਆਂਦੀ ਭੈੜਾ ਕਾਨੂੰਨ ਹੈ, ਡੰਟੋਨਿਕ ਵੀ ਕਹਿੰਦਾ ਭੈੜਾ ਕਾਨੂੰਨ ਹੈ, ਬਿਲਾਵਲ ਵੀ ਕਹਿੰਦਾ ਹੈ, ਸ਼ੈਰੀ ਰਹਿਮਾਨ ਵੀ ਕਹਿੰਦੀ, ਸਾਰੇ ਹੀ ਆਂਦੇ ਨੇ ਭੈੜਾ ਕਾਨੂੰਨ ਹੈ। ਔਰ ਪਰਵੇਜ਼ ਰਸ਼ੀਦ ਸਾਹਿਬ ਵੀ ਆਂਦੇ ਨੇ, ਆਪਣਾ ਜਿਹੜੇ ਇਰਫਾਨ ਸਦੀਕੀ ਨੇ ਉਹ ਵੀ ਕਹਿੰਦੇ ਨੇ ਭੈੜਾ ਕਾਨੂੰਨ ਹੈ। ਲੇਕਿਨ ਇਹਨਾਂ ਨੇ ਰਾਤੋਂ ਰਾਤ ਇਸ ਕਾਨੂੰਨ ਨੂੰ ਜਲਦਬਾਜ਼ੀ ਦੇ ਵਿੱਚ ਪਾਸ ਕਰਵਾਇਆ ਕਿਉਂਕਿ ਪਿੱਛੇ ਚੌਧਰੀ ਸਾਹਿਬ ਸਨ। ਚੌਧਰੀ ਸਾਹਿਬ ਨੇ ਇਸ ਕਾਨੂੰਨ ਨੂੰ ਪਾਸ ਕਰਵਾ ਲਿਆ ਇਹਨਾਂ ਦੇ ਕੋਲੋਂ ਤੇ ਹੁਣ ਇਹ ਲੋਕਾਂ ਨੂੰ ਕਹਿੰਦੇ ਫਿਰਦੇ ਨੇ ਵੀ ਅਸੀਂ ਇਹਦੇ 'ਚ ਤਰਮੀਮ ਕਰ ਦੇਣੀ। ਦੱਸੋ ਜੇ ਤੁਸੀਂ ਤਰਮੀਮ ਕਰਨ ਜੋਗੇ ਹੁੰਦੇ ਤੇ ਪਹਿਲਾਂ ਪਾਸ ਹੁੰਦਾ। ਹੁਣ ਜੋ ਕਰ ਲਿਆ, ਜੋ ਗੰਦ ਮਾਰਿਆ, ਇਹਦੇ ਨਾਲ ਤੁਰੋ। ਤੇ ਸਹਾਫੀ ਹਜ਼ਰਾਤ ਵੀ ਹੁਣ ਜਦੋਂ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਬੁਲਬੁਲੇ ਮਾਰਨ ਡਏ ਨੇ ਮੇਰੇ ਸੱਜਣ। ਇਹ ਅਗਰ ਕੰਮ ਕਰਨਾ ਸੀ ਤੇ ਮੇਰਾ ਵੀਰ ਪਹਿਲਾਂ ਕਰਨਾ ਸੀ। ਵੇਲਾ ਲੰਘਣ ਤੋਂ ਬਾਅਦ ਜਿਹੜਾ ਕਸੁੰਨ ਚੇਤਾ ਆਏ ਉਹ ਆਪਣੇ ਆਪ ਨੂੰ ਮਾਰ ਲੈਣਾ ਚਾਹੀਦਾ। ਹੁਣ ਇਹਦੇ ਨਾ ਤੇ ਇhtਜਾਜ ਕਰਨ ਨਾਲ ਕੋਈ ਗੱਲ ਹੋਣੀ ਹੈ ਤੇ ਨਾ ਫੋਕੀਆਂ ਬੜਕਾਂ ਮਾਰਨ ਨਾਲ ਕੋਈ ਗੱਲ ਹੋਣੀ ਹੈ।
ਬਹਰਹਾਲ ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਤਹਿਰੀਕ ਇਨਸਾਫ ਵਜ਼ੀਰ ਆਜ਼ਮ ਨੂੰ ਕਵੇ ਕਿ ਉਹ ਸਦਰ ਨੂੰ ਸਿਫਾਰਿਸ਼ ਕਰੇ ਕਿ ਤਹਿਰੀਕ ਇਨਸਾਫ ਵਾਲਿਆਂ ਦੀਆਂ ਸਜ਼ਾਵਾਂ ਮਾਫ ਕਰ ਦੇਣ। ਅਗਰ ਸ਼ਹਿਬਾਜ਼ ਸ਼ਰੀਫ ਆਸਿਫ ਜ਼ਰਦਾਰੀ ਨੂੰ ਮਾਫੀਨਾਮਾ ਘੱਲਣ ਤੇ ਫਿਰ ਰਿਹਾਈ ਮਿਲ ਜਾਏਗੀ ਤਹਿਰੀਕ ਇਨਸਾਫ ਦੇ ਲੀਡਰਾਂ ਨੂੰ ਔਰ ਦੂਸਰਿਆਂ ਨੂੰ, ਹੋਰ ਕੋਈ ਰਸਤਾ ਨਹੀਂ। ਮਤਲਬ ਕਿ ਉਹੀ ਗੱਲ ਜਿਹੜੀ ਬਾਰ-ਬਾਰ ਇਹ ਕਰਵਾਉਣਾ ਚਾਹੁੰਦੇ ਨੇ ਕਿ ਇਮਰਾਨ ਖਾਨ ਇਹਨਾਂ ਦੇ ਕੋਲੋਂ NRO ਲੈ ਲਏ, ਇਹਨਾਂ ਦੀ ਲੱਤ ਥੱਲਿਓਂ ਲੰਘ ਜਾਏ, ਜਿਵੇਂ ਨਵਾਜ਼ ਸ਼ਰੀਫ ਕਈ ਵਾਰੀ ਲੰਘ ਗਿਆ ਜਰਨੈਲਾਂ ਦੀ ਲੱਤ ਥੱਲਿਓਂ, ਜਿਵੇਂ ਤੁਹਾਨੂੰ ਪਤਾ ਕਿ ਜ਼ਰਦਾਰੀ ਸਾਹਿਬ ਪੀਪਲਸ ਪਾਰਟੀ ਵੀ ਨੰਗੀ ਖੜੀ ਹੈ। ਉਹੀ ਗੱਲ ਇਮਰਾਨ ਖਾਨ ਦੇ ਕੋਲੋਂ ਤਕਾਜ਼ਾ ਕਰਦੇ ਨੇ ਕਿ ਤੁਸੀਂ ਮਾਫੀ ਮੰਗ ਲਓ। ਤੁਹਾਨੂੰ ਅੱਗੇ ਵੀ ਦੱਸਿਆ ਵੀ ਆਉਂਦੇ ਨੇ ਚੁੱਪ ਰਹੋ ਤੇ ਤੁਹਾਨੂੰ ਛੱਡ ਦਿੰਦੇ। ਹੁਣ ਇਰਫਾਨ ਸਦੀਕੀ ਸਾਹਿਬ ਆਉਂਦੇ ਨੇ ਵੀ ਮਾਫੀ ਮੰਗ ਲਓ ਤੇ ਤੁਹਾਨੂੰ ਛੱਡ ਦਿਆਂਗੇ, ਉਂਝ ਤੁਹਾਨੂੰ ਨਹੀਂ ਛੱਡਣਾ। ਇਹ ਮੈਂ ਤੁਹਾਨੂੰ ਇਹ ਦੱਸਦਾ ਵੀ ਆਖਰ ਤੇ ਤੁਹਾਨੂੰ ਹੀ ਮਾਫੀ ਮੰਗਣੀ ਪੈਣੀ ਹੈ। ਇਰਫਾਨ ਸਦੀਕੀ ਸਾਹਿਬ ਉਹ ਤੇ ਅੜਿਆ ਖੜਾ ਹੈ, ਉਹ ਸ਼ੇਰ ਜਿਹੜਾ ਉਹ ਤੇ ਹੁਣ ਤੁਹਾਡੇ ਕੋਲ ਮਾਫੀ ਨਹੀਂ ਮੰਗਦਾ। ਅਗਰ ਉਹਨੇ ਮੰਗਣੀ ਹੁੰਦੀ ਤਾਂ ਬਹੁਤ ਪਹਿਲਾਂ ਮੰਗ ਲੈਂਦਾ। ਇਹ ਹੁਣ ਤੁਸੀਂ ਸੋਚੋ ਕਦੋਂ ਮਾਫੀ ਮੰਗਣੀ ਹੈ, ਛੇਤੀ ਮੰਗ ਲਓ ਤਾਂ ਚੰਗਾ ਜੋ ਕੁਝ ਤੁਸੀਂ ਕੀਤਾ ਹੋਇਆ ਮੁਲਕ ਦੇ ਨਾਲ। ਅੱਛਾ ਜੀ, ਤਹਿਰੀਕ ਇਨਸਾਫ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਨੇ ਜਲਸਾ ਜਿਹੜਾ ਉਹ ਮਨਾਰੇ ਪਾਕਿਸਤਾਨ 'ਤੇ ਕਰਨਾ ਹੈ ਤੇ ਗੱਜ ਵੱਜ ਕੇ ਕਰਨਾ ਹੈ 8 ਫਰਵਰੀ ਦਾ। ਉਹਦੀ ਇਜਾਜ਼ਤ ਵੀ ਮੰਗ ਲਈ ਹੈ। ਇਸੇ ਤਰ੍ਹਾਂ ਬੈਰੂਨੇ ਮੁਲਕ ਵੀ ਹਰ ਜਗ੍ਹਾ ਦੇ ਉੱਤੇ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਉਹ ਇਮਰਾਨ ਖਾਨ ਦੀ ਕਾਲ ਦੇ ਉੱਤੇ 8 ਫਰਵਰੀ ਦੀ ਮੁਨਾਸਬਤ ਨਾਲ ਜਿੱਥੇ ਕਿਉਂਕਿ ਬਾਹਰ ਪਰਮਿਟ ਲੈਣਾ ਪੈਂਦਾ ਹੈ, ਡਿਫਰੈਂਟ ਈਵੈਂਟਸ ਹੁੰਦੇ ਨੇ ਤੇ ਉਹ ਫਿਰ ਡਿਫਰੈਂਟ ਦਿਨਾਂ 'ਤੇ ਉਹਦਾ ਪਰਮਿਟ ਲੱਭਦਾ। ਮਸਲਨ ਪੈਰਿਸ ਦੇ ਵਿੱਚ 7 ਤਾਰੀਖ ਨੂੰ ਹੋ ਰਿਹਾ, ਲੰਡਨ ਦੇ ਵਿੱਚ 8 ਤਾਰੀਖ ਨੂੰ ਹੋ ਰਿਹਾ, ਬਰਸਲਸ ਦੇ ਵਿੱਚ 8 ਤਾਰੀਖ ਨੂੰ ਹੋ ਰਿਹਾ, ਇਸੇ ਤਰੀਕੇ ਨਾਲ ਨੀਦਰਲੈਂਡ ਦੇ ਵਿੱਚ ਹਾਲੈਂਡ 'ਚ 9 ਤਾਰੀਖ ਨੂੰ ਹੋ ਰਿਹਾ, ਔਰ ਇੱਥੇ ਬ੍ਰੇਸ਼ੀਆ ਦੇ ਵਿੱਚ ਇਟਲੀ ਦੇ ਵਿੱਚ ਇਹ 2 ਤਾਰੀਖ ਨੂੰ ਹੋ ਰਿਹਾ। ਇਹ 2 ਤਾਰੀਖ ਨੂੰ ਉਹੀ ਮੁਜ਼ਾਹਰਾ ਹੈ ਜਿਹਦੀ ਕਾਲ ਜਿਹੜੀ ਹੈ ਉਹ ਇਮਰਾਨ ਖਾਨ ਸਾਹਿਬ ਨੇ 8 ਤਾਰੀਖ ਵਾਸਤੇ ਦਿੱਤੀ ਹੈ। ਇਹਦਾ ਆਗਾਜ਼ ਬ੍ਰੇਸ਼ੀਆ ਤੋਂ ਹੋਏਗਾ ਤੇ ਫਿਰ ਜ਼ਾਹਿਰ ਹੈ ਅੱਗੇ ਜਿਸ ਤਰੀਕੇ ਨਾਲ ਦਿਨ ਤੁਰਦੇ ਜਾਣਗੇ ਲੋਕੀ ਆਪਣੇ ਥਾਂ ਤੇ ਇਹਦੇ ਮੁਜ਼ਾਹਰੇ ਕਰਦੇ ਜਾਣਗੇ। ਬਹਰਹਾਲ ਅਗਲੀ ਜਿਹੜੀ ਖਬਰ ਹੈ ਉਹ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਹੁਣ ਪਾਕਿਸਤਾਨ ਤਹਿਰੀਕ ਇਨਸਾਫ ਚਾਹੁੰਦੀ ਹੈ ਕਿ ਜਿਹੜੇ ਹੋਮਿਓਪੈਥਿਕ ਲੀਡਰਾਂ ਨੇ ਉਹ ਪਾਸੇ ਤੇ ਹੋ ਜਾਣ ਤੇ ਜਿਹੜੇ ਭਾਰ ਚੁੱਕ ਸਕਦੇ ਨੇ ਬਿਆਨੀਏ ਦਾ ਉਹ ਅੱਗੇ ਹੋ ਜਾਣ। ਦੂਸਰੇ ਪਾਸੇ ਭੰਗ ਦੀ ਅਥਾਰਟੀ ਜਿਹੜੀ ਹੈ ਉਹਨੂੰ ਹੁਣ ਮੇਜਰ ਜਨਰਲ ਰਿਟਾਇਰਡ ਜ਼ਫਰੁੱਲਾ ਖਾਂ ਹਿਲਾਲੇ ਇਮਤਿਆਜ਼ ਮਿਲਟਰੀ ਉਹਨਾਂ ਦੇ ਕੰਟਰੋਲ 'ਚ ਦੇ ਦਿੱਤਾ। ਉਹ ਹੁਣ ਭੰਗ ਵੇਚਣ, ਭੰਗ ਪਿਆਉਣ, ਭੰਗ ਘੋਟਣ, ਉਹ ਸਾਰਿਆਂ ਨੂੰ ਭੰਗੀ ਬਣਾ ਦੇਣ, ਉਹ ਭੰਗ ਨੂੰ ਮੁਕੰਮਲ ਹੀ ਬੰਦ ਹੀ ਕਰ ਦੇਣ, ਭੰਗ ਨੂੰ ਸਾੜ ਦੇਣ, ਰੰਗ 'ਚ ਭੰਗ ਪਾ ਦੇਣ, ਜੋ ਦਿਲ ਕਰਦਾ ਉਹਨਾਂ ਨੂੰ ਉਹ ਕਰ ਦੇਣ। ਸਮੀਨਾ ਪਾਸ਼ਾ ਸਾਹਿਬਾਂ ਨੇ ਕਿਹਾ ਵੀ ਭੰਗ ਹੋਵੇ ਭਾਵੇਂ ਜੰਗ ਹੋਵੇ, ਹਰ ਪਾਸੇ ਇੱਕੋ ਹੀ ਪਾਰਟੀ ਨਜ਼ਰ ਆਉਂਦੀ ਹੈ। ਬਹਰਹਾਲ ਜਨਾਬ ਮੇਜਰ ਜਨਰਲ ਰਿਟਾਇਰਡ ਜ਼ਫਰੁੱਲਾ ਖਾਨ ਹਿਲਾਲੇ ਇਮਤਿਆਜ਼ ਮਿਲਟਰੀ ਉਹ ਹੁਣ ਜਨਾਬ ਭੰਗ ਦੇ ਮਾਮਲਾਤ ਨੂੰ ਮੁਕੰਮਲ ਕੰਟਰੋਲ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਭੰਗ ਦੀ ਪਾਲਿਸੀ ਵੀ ਬਣਾਉਣਗੇ ਔਰ ਦੱਸਣਗੇ ਵੀ ਇਹਦੇ ਨਾਲ ਕੀ ਕਰਨਾ। ਅੱਛਾ, ਇਹ ਕੋਈ ਐਡਾ ਮਾੜਾ ਕੰਮ ਨਹੀਂ ਹੈ, ਪੂਰੀ ਦੁਨੀਆ 'ਚ ਭੰਗ ਦੀ ਪਾਲਿਸੀ ਹੈ ਔਰ ਵੇਚੀ ਜਾਂਦੀ ਹੈ। ਮੈਂ ਪਿਛਲੇ ਉਰਦੂ ਵੀਲੌਗ 'ਚ ਦੱਸਿਆ ਸੀ ਕਿ ਅਮਰੀਕਾ 'ਚ 45 ਅਰਬ ਡਾਲਰ ਦੀ 1 ਸਾਲ 'ਚ ਭੰਗ ਵੇਚੀ ਗਈ ਹੈ ਕੈਨਬਸ। ਜ਼ਾਹਿਰ ਹੈ ਇੱਥੇ ਵੀ ਕੀਤੀ ਜਾ ਸਕਦੀ ਹੈ, ਲੇਕਿਨ ਅਸਲ ਗੱਲ ਤਾਂ ਇਹ ਹੈ ਕਿ ਜਿਹੜਾ ਕੋਈ ਇਹਦੇ ਰੈਲੇਵੈਂਟ ਬੰਦਾ ਹੁੰਦਾ ਉਹਦੀ ਅਪਾਇੰਟਮੈਂਟ ਕਰਦੇ। ਹੁਣ ਮੈਨੂੰ ਨਹੀਂ ਪਤਾ ਮੇਜਰ ਜਨਰਲ ਰਿਟਾਇਰਡ ਜ਼ਫਰੁੱਲਾ ਖਾਨ ਹਿਲਾਲੇ ਇਮਤਿਆਜ਼ ਮਿਲਟਰੀ ਉਹਨਾਂ ਦਾ ਭੰਗ ਦੇ ਵਿੱਚ ਕੀ ਤਜਰਬਾ ਹੈ। ਭੰਗ ਪੀਂਦੇ ਰਹੇ ਨੇ, ਪਿਆਉਂਦੇ ਰਹੇ ਨੇ, ਘੋਟਦੇ ਰਹੇ ਨੇ, ਕੋਈ ਇਹਦੇ 'ਚ ਡਿਪਲੋਮਾ ਕੀਤਾ ਵੀ ਉਹਨਾਂ ਦਾ ਇਹਦੇ DG ਬਣਨ ਨਾਲ ਕੀ ਲੈਣ ਦੇਣ ਹੈ, ਇਹ ਸਾਨੂੰ ਕੋਈ ਸਮਝ ਨਹੀਂ ਹੋ ਸਕਦਾ। ਵੈਸੇ ਵੇਖਣ ਵਾਲੇ ਜਿਹੜੇ ਸਾਡੇ ਉਸ ਪਾਸੇ ਦੇ ਦੋਸਤ ਨੇ, ਅਸਕਰੀ ਦੋਸਤ ਨੇ, ਉਹਨਾਂ ਨੇ ਤਾਂ ਇਹੀ ਕਹਿਣਾ ਵੀ ਸ਼ਹਿਬਾਜ਼ ਗਿੱਲ ਕਿਤੇ ਕਾਬੂ ਆਏ ਤੇ ਇਹਨੂੰ ਜਨਾਬ ਘਸੁੰਨ ਫੇਰੀਏ, ਇਹਨੇ ਜਿਹੜੀ ਭੰਗ ਪੀਤੀ ਇਹਦਾ ਨਸ਼ਾ ਲਾਈਏ, ਕਿਉਂਕਿ ਇਹ ਸਾਡੇ 'ਤੇ ਕਿਉਂ ਹਮਲੇ ਕਰਨ ਡਿਆ। ਸਾਡਾ ਜੋ ਦਿਲ ਕਰੇ ਅਸੀਂ ਭਾਵੇਂ ਭੰਗ ਅਥਾਰਟੀ ਚਲਾਈਏ ਤੇ ਭਾਵੇਂ ਜੰਗ ਅਥਾਰਟੀ ਚਲਾਈਏ। ਚਲੋ ਜੀ, ਤੁਹਾਡੀ ਮਰਜ਼ੀ, ਭੰਗ ਪੀਓ ਤੇ ਭਾਵੇਂ ਜੰਗ ਕਰੋ, ਜੋ ਦਿਲ ਕਰਦਾ ਕਰੋ ਜੀ, ਤੁਹਾਡਾ 27ਵੀਂ ਸੌ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਪਾਕਿਸਤਾਨ ਦੇ ਅਵਾਮ ਹੁਣ ਇਸ ਲਮੇ ਤੋਂ ਅੱਗੇ ਚਲੇ ਗਏ ਨੇ ਜਿੱਥੇ ਸੱਚ ਦਾ ਫੈਸਲਾ ਹਕੂਮਤ ਨੇ ਜਾਂ ਮੀਡੀਆ ਨੇ ਕਰਨਾ। ਇਹ ਬੈਰਿਸਟਰ ਸਾਦ ਰਸੂਲ ਸਾਹਿਬ ਕਹਿੰਦੇ ਨੇ। ਉਹਨਾਂ ਨੇ ਕਿਹਾ ਇੱਕ ਲਮਹਾ ਹੁੰਦਾ ਜਿੱਥੇ ਸੱਚ ਦਾ ਫੈਸਲਾ ਜਿਹੜਾ ਹੈ ਉਹ ਜਾਂ ਹਕੂਮਤ ਆਪਣੇ ਬਿਆਨੀਏ ਨਾਲ ਕਰਦੀ ਹੈ ਜਾਂ ਮੀਡੀਆ ਦੱਸਦਾ ਹੈ। ਉਹਨਾਂ ਨੇ ਕਿਹਾ ਹੁਣ ਆਵਾਮ ਇੰਨੀ ਗਾਂਹ ਚਲੀ ਗਈ ਹੈ ਕਿ ਹੁਣ ਉਹ ਸੱਚ ਔਰ ਝੂਠ ਦਾ ਫੈਸਲਾ ਆਪੇ ਹੀ ਕਰਦੇ ਨੇ। ਉਹਨਾਂ ਨੂੰ ਕਿਉਂਕਿ ਐਕਸੈਸ ਹੈ ਸੋਸ਼ਲ ਮੀਡੀਆ ਤੱਕ, ਤੇ ਉਹ ਸੋਸ਼ਲ ਮੀਡੀਆ ਦੇ ਥਰੂ ਸੱਚ ਔਰ ਝੂਠ ਦਾ ਨਿਤਾਰਾ ਆਪੇ ਕਰ ਲੈਂਦੇ ਨੇ ਔਰ ਮੌਕੇ 'ਤੇ ਕਰਕੇ ਮੌਕੇ 'ਤੇ ਜੁਰਮਾਨੇ ਕਰਦੇ ਨੇ। ਇਸ ਵਾਸਤੇ ਉਹਨਾਂ ਨੇ ਕਿਹਾ ਇਹ ਗੱਲ ਹੁਣ ਖਤਮ ਹੋ ਗਈ ਹੈ ਕਿ ਸੱਚ ਔਰ ਝੂਠ ਹਕੂਮਤ ਨੇ ਦੱਸਣਾ ਜਾਂ ਮੀਡੀਆ ਨੇ ਦੱਸਣਾ। ਇਸ ਲਈ ਸਾਰੇ ਆਪਣਾ ਜਿਹੜਾ ਉਪਾਅ ਕਰ ਲਓ ਤੇ ਜਿਹੜਾ ਝੂਠ ਬੋਲੇਗਾ ਉਹ ਮਾਮਲਾਤ ਉਹਦੇ ਜਿਹੜੇ ਉਹ ਸਿੱਧੇ ਹੋ ਜਾਣਗੇ। ਅੱਛਾ ਜੀ, ਅਗਲੀ ਖਬਰ ਮਤੀਉੱਲਾ ਜਾਨ ਸਾਹਿਬ ਨੇ ਕਿਹਾ। ਉਹਨਾਂ ਨੇ ਕਿਹਾ ਕਿ ਡੀਪ ਫੇਕ ਨਿਊਜ਼ ਅਸਲ ਦੁਸ਼ਮਣ ਨਹੀਂ ਹੈ। ਪਾਕਿਸਤਾਨ ਦਾ ਅਸਲ ਦੁਸ਼ਮਣ ਡੀਪ ਫੇਕ ਸਟੇਟਸ। ਜੀ ਹਾਂ, ਉਹਨਾਂ ਕਿਹਾ ਡੀਪ ਫੇਕ ਨਿਊਜ਼ ਨਹੀਂ, ਡੀਪ ਫੇਕ ਸਟੇਟ ਜਿਹੜੀ ਉਹ ਪਾਕਿਸਤਾਨ ਦਾ ਜਿਹੜਾ ਉਹ ਅਸਲ ਦੁਸ਼ਮਣ ਹੈ, ਜਿਹੜੀ ਪਾਕਿਸਤਾਨ ਦੇ ਵਿੱਚ ਡੀਪ ਵੀ ਹੈ ਤੇ ਜ਼ਾਹਿਰ ਹੈ ਫੇਕ ਵੀ ਹੈ।
ਉਹ ਸਟੇਟ ਜਿਹੜੀ ਹੈ ਜ਼ਾਹਿਰ ਹੈ ਉਹ ਉਹਨਾਂ ਦਾ ਮਿਲਟਰੀ ਇਸਟੈਬਲਿਸ਼ਮੈਂਟ ਵਾਲੇ ਪਾਸੇ ਜਿਹੜੇ ਆਰਮੀ ਚੀਫ ਨੇ ਦੂਸਰੇ ਲੋਕ ਨੇ ਉਹਨਾਂ ਵਾਲੇ ਪਾਸੇ ਇਸ਼ਾਰਾ ਹੈ ਕਿ ਇਹ ਉਹਨਾਂ ਦੀ ਵਜ੍ਹਾ ਤੋਂ ਸਾਰਾ ਕੰਮ ਜਿਹੜਾ ਉਹ ਖਰਾਬ ਹੋ ਰਿਹਾ ਹੈ ਔਰ ਉਹਨਾਂ ਦੀ ਵਜ੍ਹਾ ਤੋਂ ਸਾਰੇ ਮਾਮਲਾਤ ਜਿਹੜੇ ਨੇ ਉਹ ਪਾਕਿਸਤਾਨ ਦੇ ਇਸ ਵੇਲੇ ਪਾਕਿਸਤਾਨ ਦੇ ਗਲ ਪੈ ਰਹੇ ਨੇ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।